अस्सलाम वालेकुम नाजरीन, मैं ਤੁਹਾਡਾ ਆਪਣਾ ਚੌਧਰੀ ਖੱਗਾ। ਤੁਸੀਂ ਪਏ ਵੇਂਦੇ ਹੋ ਸਰਦਾਰ ਕਮਾਲ ਆਫੀਸ਼ੀਅਲ ਚੈਨਲ ਤੇ ਅੱਜ ਅਸੀਂ ਆਏ ਬੈਠੇ ਆਂ ਤੁਹਾਡੇ ਸਾਹਮਣੇ ਜਨਾਬ ਮਸ਼ਹੂਰ ਜ਼ਮਾਨਾ ਪਹਿਲਵਾਨ ਗਾਮਾ ਗਾਨੀ ਵਾਲਾ ਉਹਨਾਂ ਦੇ ਡੇਰੇ ਤੇ। ਉਹ ਪਹਿਲਵਾਨ ਜੀ ਉਹ ਕਿਹੜਾ ਮੈਂ ਆ ਖੱਗਾ। ਓਏ ਆ ਖੱਗਿਆ ਹੈ ਕਿੱਧਰ ਆਇਆ? ਮੈਂ ਕੁੜੀ ਲੈ ਕੇ ਆਇਆ। ਓਏ ਜਿਉਂਦਾ ਰੋ ਖੱਗਿਆ। ਹਾਂ ਉਹ ਤੂੰ ਜਦੋਂ ਵੀ ਆਇਆ ਪੁੱਤਰ ਕੁੜੀ ਲੈ ਕੇ ਹੀ ਆਇਆ। ਮੇਰੇ ਕਹਿਣ ਦਾ ਮਤਲਬ ਕਿ ਇਸ ਇਲਾਕੇ 'ਚ ਹੀ ਕਿਹਦੀ ਖਿਦਮਤ ਨਹੀਂ ਕੀਤੀ। ਕੋਈ ਕੁੜੀ ਹੋਵੇ, ਕੋਈ ਬੇਵਾ ਔਰਤ ਹੋਵੇ, ਕੋਈ ਯਤੀਮ ਹੋਵੇ, ਓਏ ਅਸੀਂ ਸਾਰਿਆਂ ਦੇ ਕੰਮ ਆਏ ਆ। ਤੇ ਖੈਰ ਨਾਲ ਆਈ ਏ ਕੁੜੀ। ਇਹ ਕੁੜੀ ਯੂਰਪ ਤੋਂ ਆਈ ਏ। ਉਹ ਯੂਰਪ ਨੂੰ ਜਾਣਦੇ ਹੋ ਨਾ? ਲੈ ਦੱਸ, ਮੇਰੇ ਹੱਥਾਂ 'ਚ ਜਵਾਨ ਹੋਇਆ ਯੂਰਪ ਪੁੱਤਰ। ਜਦੋਂ ਯੂਰਪ ਨੂੰ ਉਹਦੀ ਮਾਂ ਨੇ ਤਲਾਕ ਦਿੱਤੀ ਏ ਇਹ ਤੇ ਫਿਰ ਯੂਰਪ ਦੇ ਸਿਰ ਤੇ ਭਲਵਾਨ ਨੇ ਹੱਥ ਰੱਖਿਆ। ਮੈਂ ਕਿਹਾ ਘਬਰਾਣਾ ਨਹੀਂ ਪੁੱਤਰ, ਕੋਈ ਗੱਲ ਨਹੀਂ, ਹੋ ਜਾਂਦਾ ਯੂਰਪ। ਅੱਲਾ ਦੀ ਰਹਿਮਤ ਨਾਲ ਮੈਂ ਪਾਲ ਕੇ ਜਵਾਨ ਕੀਤਾ, ਯੂਰਪ ਨੂੰ ਕੁਛ ਨਹੀਂ ਪਵੇ। ਓਹ ਪਹਿਲਵਾਨ ਜੀ ਤੁਸੀਂ ਸਮਝੇ ਨਹੀਂ। ਇਹ ਬਾਹਰੋਂ ਆਈ ਏ, ਬਾਹਰ ਦੇ ਮੁਲਕ ਚੋਂ। ਲਾ ਹਾਏ ਲੈ ਦੱਸ, ਇਹ ਤੇ ਪਹਿਲੇ ਹਾਏ ਕਰਨ ਡਈ। ਮੇਰਾ ਖਿਆਲ ਕੁੜੀਏ ਤੈਨੂੰ ਧਰਨ ਪਈ ਏ। ਤਰਨ ਵਾਟ ਤਰਨ? ਧਰਨ ਦਾ ਨਹੀਂ ਪਤਾ? ਧਰਨ ਦਾ ਮਤਲਬ ਇਹ ਵੇ ਕਿ ਤੁਨੀਜ਼ ਸੈਂਟਰ ਪੁਆਇੰਟ, ਤੁਨੀਜ਼ ਟਾਈਮਿੰਗ ਆਊਟ ਇਜ਼ ਦਾ ਧਰਨ। ਇਹ ਕਿਹੜੀ ਡੈਫੀਨੇਸ਼ਨ ਕੀਤੀ ਪਹਿਲਵਾਨ ਸਾਹਿਬ? ਉਹ ਜਦੋਂ ਤੁਨੀ ਇੱਧਰ ਉੱਧਰ ਹੋ ਜਾਏ ਤੇ ਕਾਕਾ ਉਦੋਂ ਹੀ ਧਰਨ ਪੈਂਦੀ। ਉਹ ਤਾਂ ਹੀ ਤੇ ਹਾਏ ਕਰਨ ਡਈ। ਓਏ ਉਹ ਸਲਾਮ ਪੇ ਕਰਦੀ ਹਾਏ, ਜਿਵੇਂ ਯੂਰਪ ਵਿੱਚ ਕਰਦੇ ਐਣ। ਅੱਛਾ ਵਾਲੇਕਮ ਹਾਏ। ਵਾਲੇਕਮ ਸਲਾਮ ਆਖ ਛੱਡੋ, ਕੋਈ ਗੱਲ ਨਹੀਂ। ਵਾਲੇਕਮ ਸਲਾਮ। ਹਲਾ ਵੀ ਗੱਲ ਇੰਜ ਜੇ ਵੀ ਇਸ ਤੁਹਾਡੇ ਨਾਲ ਕਰਨੇ ਨੇ ਸਵਾਲ ਜਵਾਬ। ਤੇ ਘਰੇ ਪਈ ਇਹ ਕਿਉਂਕਿ ਆਈ ਅਸੀਂ ਕੋ ਪਹਿਲੀ ਵਾਰੀ ਸਵਾਲਾਂ ਦੇ ਜਵਾਬ ਦੇਣੇ ਨੇ। ਅਸੀਂ ਸਾਰੀ ਜ਼ਿੰਦਗੀ ਹੋ ਗਈ ਹੈ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਹੀ ਦਿੰਨੇ ਪਏ। ਐਵੇਂ ਹੀ ਹੈ। ਲਓ ਜੀ ਤੁਹਾਡੇ ਸਾਹਮਣੇ ਬੈਠੇ ਹੋਏ ਨੇ ਗਾਮਾ ਗਾਨੀ ਵਾਲਾ। ਹਾਂ, ਜਿਵੇਂ ਦਿਲ ਕਰਦਾ ਇਹਨੇ ਸਵਾਲ ਜਵਾਬ ਇਹਨਾਂ ਦੇ ਨਾਲ ਕਰੋ। ਗਾਮਾ ਗਾਨੀ ਵਾਲਾ, ਪੱਠਾ ਨਾਨੀ ਵਾਲਾ, ਪੂਰਾ ਨਾਂ ਲਿਆ ਕਰਦਾ। ਗਾਮਾ ਗਾਨੀ ਵਾਲਾ ਤੇ ਪੱਠਾ ਨਾਨੀ ਵਾਲਾ। गानी गानी तो इन्होंने कोई पहनी नहीं है, तो गानी वाला। ਉਹ ਗਾਨੀ ਕੁੜੀਏ ਸਾਡੀ ਗਾਨੀ ਮਸ਼ਹੂਰ ਹੈ ਕਿਉਂਕਿ ਜਦੋਂ ਮੈਂ ਘੁਲਣਾ ਨਾ ਮੈਂ ਧਰੌਲ ਨਹੀਂ ਮਾਰਦਾ। ਮੈਂ ਅਗਲੇ ਦੀ ਗਾਨੀ 'ਚ ਕਲਕਾ ਜਿਹਾ ਰੱਖਣਾ ਪੜਾਕ, ਤੇ ਉਦੋਂ ਮੇਰਾ ਨਾਂ ਪਿਆ ਕਿ ਗਾਮਾ ਗਾਨੀ ਵਾਲਾ ਆ ਗਿਆ ਜੀ। How are you? ਉਹ ਜਿੰਨਾ ਬੱਚਿਆਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਮੈਂ ਪਿਓ। ਉਹੀ ਕਹਿੰਦੇ ਨੇ ਨਾ ਹੋ ਆਰ ਯੂ। ਉਹ ਤੁਸੀਂ ਮੈਨੂੰ ਇੰਨਾ ਜਲੀਲ ਨਾ ਕਰੋ, ਮੈਂ ਸਮਾਜੀ ਕਾਰਕੁਨ ਵੀ ਹਾਂ। ਓਏ ਖੱਗਿਆ ਕੀ ਸਵਾਲ ਪਈ ਕਰਦੀ? ਪੁੱਛੇ ਤੇ ਸਹੀ ਕੀ ਪੁੱਛਣਾ ਸਾਨੂੰ? ਮੇਰਾ ਮਤਲਬ ਇਹ ਵੀ ਨਾਨੂੰ ਅੰਗਰੇਜ਼ੀ ਕਾਈ ਨਹੀਂ ਆਉਂਦੀ। ਅੰਗਰੇਜ਼ੀ ਕੋਈ ਆਉਂਦੀ ਹੈ ਤੁਹਾਨੂੰ? ਉਹ ਜਾਣਦੇ ਸਾਨੂੰ ਕਹਿੰਦਾ ਪਿਆ ਅੰਗਰੇਜ਼ੀ। मेरा मतलब ਮੈਂ है- ਕੁੜੀਏ ਅੰਗਰੇਜ਼ਾਂ ਨਾਲ ਅੰਗਰੇਜ਼ੀ ਬੋਲੀ ਏ। ਹਾਂ ਅੱਧਾ ਘੰਟਾ ਮੈਂ ਅੰਗਰੇਜ਼ੀ ਬੋਲੀ ਤੇ ਅੰਗਰੇਜ਼ ਮੇਰੇ ਅੱਗੇ ਹੱਥ ਬੰਨ ਕੇ ਖਲੋ ਗਏ ਨੇ। ਉਹਨੇ ਕਿਹਾ ਭਲਵਾਨ ਅੰਗਰੇਜ਼ੀ ਆਪਣੀ ਅਸੀਂ ਤੇ ਅੰਗਰੇਜ਼ਾਂ ਦੀ ਬੋਲਤੀ ਬੰਦ ਕਰਾਤੀ ਏ, ਸਾਨੂੰ ਅੰਗਰੇਜ਼ੀ ਨਹੀਂ ਆਉਂਦੀ। ਇਹ ਨਨ ਕੋਈ ਨਹੀਂ ਮੰਨਣਾ। ਤੁਸੀਂ ਉਰਦੂ 'ਚ ਸਵਾਲ ਕਰੋ। मैं आपसे पूछ रही हूँ, मेरा मतलब है कि आप कैसे हैं? ਇਹ ਤੇ ਹੁਣ ਤੂੰ ਦੱਸੇਂਗੀ ਵੀ ਅਸੀਂ ਕੈਸੇ ਆ। ਔਰ ਸਾਡੇ ਬਾਰੇ ਪੁੱਛਣਾ ਤੇ ਇਲਾਕੇ 'ਚ ਫਿਰ ਕੇ ਪੁੱਛ ਕੇ ਭਲਵਾਨ ਨੂੰ ਕੈਸੇ ਨੇ। ਜੇ ਨਹੀਂ ਯਕੀਨ ਤਾਂ ਸਾਡੇ ਹੱਥਾਂ 'ਚ ਹੱਥ ਪਾ ਕੇ ਵੇਖ, ਤੈਨੂੰ ਪਤਾ ਲੱਗ ਜਾਏਗਾ ਕਿ ਗਾਮਾ ਗਾਨੀ ਵਾਲਾ ਕੈਸਾ ਪਤਾ ਲੱਗਾ ਹੀ ਨੇ ਗਾਮਾ ਗਾਨੀ ਵਾਲਾ ਕੈਸਾ ਕੈਸਾ ਹੈ। ਇਹ ਸਾਡਾ ਗਾਮਾ ਗਾਨੀ ਵਾਲਾ ਹੈ। ਉਹ ਖੱਗੇ ਇੱਧਰ ਆਏ ਨਾ। ਕੀ ਹੋਇਆ? ਓਏ ਸਾਨੂੰ ਪਾਗਲ ਪਿਆ ਫੜਾਉਣਾ। ਕਿਵੇਂ? ਓਏ ਸਾਨੂੰ ਅੰਦਰ ਨਹੀਂ ਪਿਆ ਮਾਰਨਾ। ਉਹ ਕਿਵੇਂ? ਇਹ ਕੁੜੀ ਨਹੀਂ ਹੈਗੀ, ਮੈਂ ਇਹਨੂੰ ਪਛਾਣ ਲਿਆ। ਓਏ ਬਿੱਲਾ ਸਾਈਕਲ ਚੈਂਪੀਅਨ ਤਾਂਦਲੇ ਵਾਲੇ ਮੇਰੀ ਕੁਸ਼ਤੀ ਸੀ। ਹਲਾ ਉੱਥੇ ਮੇਲਾ ਲੱਗਾ ਸੀ ਤੇ ਇਹ ਸਾਈਕਲ ਤੇ ਬਿੱਲਾ ਚੜਿਆ ਹੋਇਆ ਸੀ। ਉਦੋਂ ਬੜੇ ਐਲਾਨ ਹੋ ਰਹੇ ਸਨ ਕਿ ਬਿੱਲਾ ਸਾਈਕਲ ਚੈਂਪੀਅਨ ਆਪਣੇ ਲੱਕ ਤੋਂ ਟਰੈਕਟਰ ਲੰਘਾਏਗਾ। ਤੇ ਮੈਂ ਇਹਨੂੰ ਸਮਝਾਇਆ ਸੀ, ਮੈਂ ਕਿਹਾ ਬਿੱਲਿਆ ਨਰਮੋ ਨਾਜ਼ਕ ਜਿਹਾ। ਆਖਿਆ ਕਿਉਂ? ਆਪਣੇ ਲੱਕ ਦੀ ਸਗਲੀ ਤੜਾਣੀ ਹੈ, ਕੰਮ ਛੱਡ ਦੇ। ਉਹ ਕੰਮ ਛੱਡਤਾ ਹੀ ਮੁੰਡਿਆ। ਓਏ ਉਹ ਬਿੱਲਾ ਕਿਦੋਂ ਆ ਗਿਆ ਪਹਿਲਵਾਨ ਜੀ? ਹਾਂ? ਇਹ ਕੁੜੀ ਉਹ ਤੁਸੀਂ ਮੈਂ ਤੈਨੂੰ ਜੀ ਸਵਾਲ ਕਰੋ ਜੀ ਅਗਲਾ। ਇਹ ਕੁੜੀ ਹੈ? ਹਾਂ ਉਹ ਖੱਗੇ ਹਾਂ। ਇੱਧਰ ਆ। ਇਹ ਕੁੜੀ ਹੋਈ ਨਹੀਂ ਜਿਹਨੇ ਗਾਣਾ ਗਾਇਆ ਕਾਂਟਾ ਲਗਾ? ਇਹ ਕੀ ਗੱਲ ਪੇ ਕਰਦੇ ਹੋ? ਉਹ ਨਹੀਂ ਹੈਗੀ। ਹਾਲਾਤ ਇਹ ਯੂਰਪ ਤੋਂ ਆਈ ਹੈ, ਪੜ੍ਹੀ ਲਿਖੀ ਛੋਏ ਨੇ। ਅੱਛਾ ਅਗਲਾ ਸਵਾਲ ਕਰੋ ਜੀ ਤੁਸੀਂ। पहलवान जी, मैं आपसे पूछना चाह रही हूँ कि आप पैदा कहाँ हुए? ਹਾਏ ਕੀ ਸਵਾਲ ਕਰ ਲਿਆ ਜੇ ਕਿ ਅਸੀਂ ਪੈਦਾ ਕਿੱਥੇ ਹੋਏ? ਓਏ ਅਸੀਂ ਉੱਥੇ ਪੈਦਾ ਹੋਏ ਆ ਜਿੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ। ਅਸੀਂ ਜਦੋਂ ਪੈਦਾ ਹੋਏ ਆ ਪਲੰਗ ਤੇ ਪੈਦਾ ਹੋਏ ਆ। ਰੌਲੇ ਗੋਲੇ ਛੱਤੜ ਦਿਨ ਫੈਰਗਾ ਢੋਲ ਵੱਜੇ ਬਾਜੇ ਵੱਜੇ 15 ਦਿਨ ਖੁਸਰੇ ਨੱਚੇ ਨੇ ਸਾਡੇ ਜੰਮਣ ਤੇ। ਮੇਰੇ ਪਿਓ ਨੇ ਤੇ ਲੱਖਾਂ ਰੁਪਏ ਖੁਸਰਿਆਂ ਤੇ ਸੁੱਟ ਦਿੱਤੇ। पहलवान जी, आपके पापा कहाँ होते हैं? ਬਸ ਹੁਣ ਉਸ ਖੁਸਰੇ ਦਾ ਮੈਨੇਜਰ ਹੁੰਦਾ ਜਿੱਥੇ ਲੱਖਾਂ ਰੁਪਏ ਸੁੱਟੇ ਸਨ। ਵਿਚਲੀਆਂ ਗੱਲਾਂ ਨਾ ਦੱਸੋ ਪਹਿਲਵਾਨ ਜੀ, ਕੀ ਸ਼ੋਹਰਤ ਸੀ ਤੁਹਾਡੀ? ਉਹ ਨਹੀਂ ਸ਼ੋਹਰਤ ਦੀ ਗੱਲ, ਉਹ ਸਾਡੇ ਜੰਮਣ ਦੀ ਗੱਲ ਪੁੱਛਦੀ ਪਈ। ਇਹ ਤੁਹਾਡਾ ਸਾਰਾ ਪ੍ਰੋਗਰਾਮ ਜਿਹੜਾ ਹੈ ਨਾ ਇਹ ਬਾਹਰ ਦੇ ਮੁਲਕ ਲੈ ਕੇ ਜਾਸੀ ਗਈ। ਉਹ ਤੇ ਲੈ ਜੇ ਕੋ ਪਹਿਲੀ ਵਾਰੀ ਅਸੀਂ ਬਾਹਰ ਜਾਣਾ। ਹਾਂ। ਅਸੀਂ ਕੋ ਬਾਹਰ ਭੁੱਲੇ ਹੋਏ ਆ।
घंटा पहले मैं बाहर था, बुढ़ी ने अंदरों कुंडी ला दी तो मैं बाहर ही था। पहलवान जी, आपने जिंदगी में सबसे पहले किसको गिराया? हाँ की मासूमाना सवाल कीता है। हाँ मैं सदके जावा, वह कसूर दी बर्फी तो की क्या ही कि किसको गिराया, अपने ही गिराते हैं, नशे बन पे बिजली है। और असी ते जमदे ही पहली कुश्ती ढाई, क्योंकि असी जमदे 65 पाउंड दे सा। दाई ने चुक के सिर क्या गुल्ला ऐ माना ते असी ओदी हिक ते लत मारी, दाई थले सी उत्ते, कहंदी मैनू ढा लिया। और दाई पिछे जे मरी तो साडी जान छुट्टी है। और ना ही जिथों लंघने ने सदाई मैनू वेख के कहंदी सी आ जांदा पिया जे जिन्हें मैनू पहली बारी ढाया सी। पहलवान जी, हाँ सदके जावा। ओए अगर ने खगे की होया? ए कुड़ी होई नहीं जिन्ने गाना गाया, गड्डी तू मंगा ला, पेट्रोल मैं पवानी। ਉਹ ਤੁਸੀਂ ਕਿਹਦੇ ਵਿੱਚ ਲੂਣੇ ਵਾਲਾ ਗੱਤ ਲਿਆ? ਉਹ ਨਹੀਂ, हला हला की पूछना जी ਤੁਸੀਂ ਸਵਾਲ ਕਰੋ जी। पहलवान जी, आपने मैरिज की? अल्लाह माफी दे, तौबा तौबा तौबा। ओए मुंह की कढ़ देता ही मैरिज की, और तौबा तौबा। और जड़ा बंदा मैरिज करता जमीन समान खम जाता है। मैरिज करने वाले बंदे नूं बंदा 100 लित्र मार के ते एक गिड़े। और मैरिज करने वाले दी कोई जिंदगी है, और ना दा मुआशरे च कोई मकाम, और ना दा कोई घर च मकाम। और मैरिज करने वाले बंदे दा मुंह काला करके उन्हें खोते ते बिठाना चाहिए जी। और थाने च जाके वेखो जिन्हें मैरिज की हुंदी है ना, जिस पुलिस वाले की ड्यूटी नहीं भी हुंदी, वो भी उन्होंने आके चपेड़ा मारदा। और दस होए 15 दिन पहले तू मेरे घर च मैरिज की थी। तौबा तौबा तौबा। ਪਹਿਲਵਾਨ जी ਤੁਸੀਂ ਸਮਝੇ ਨਹੀਂ। वो तो कहन नहीं मैरिज की। ਉਹ ਆਂਦੀ ਪਈ ਇਹ ਸ਼ਾਦੀ ਕੀਤੀ ਏ। भला मैं समझा अंग्रेजी पूछती कदी चोरी की है। ਉਹ ਚੋਰੀ ਨਹੀਂ, ਮੈਰਿਜ। ਅੰਗਰੇਜ਼ੀ ਚ ਮੈਰਿਜ ਆਂਦੇ ਨੇ ਤੇ ਉਰਦੂ ਦੀ ਸ਼ਾਦੀ ਆਂਦੇ ਨੇ। ਤੇ नहीं ਸਾਡੇ ये जड़ा अंग्रेजी दे विच हुंदा है, ये मैरिज शादी हुंदी है। हाँ। ओ मैं समझा मैरिज अंग्रेजी दे विच चोरी नूं आंदे ने। हाँ माफी देना जी, मैरिज कादी कीती जी? मैरिज असी जित्ती सी। ਉਹ ਕਿਵੇਂ? हाय 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 तेनू की दसीए, अल्लाह जन नसीब करे तेरी सौखड़ नूं। मेरी सौकन? और नहीं मेरा मतलब कि साडी बुढ़ी शादी कीती नहीं सी, असी शादी जित्ती सी। ओए खगया ओदे प्यो ने ऐलान कराते, कहंदा भी जेड़ा मेरी धी नूं चुक लवे ओदी होई। ਵਾਹ ਬਈ ਵਾਹ। ਉਹਨਾਂ ਦਿਨਾਂ ਚ ਅਸੀਂ ਵੀ ਜ਼ੋਰਾਂ ਝੁੰਨੇ ਸੀ, ਫੁੱਲ ਨੇ ਸਾ ਤਗੜੇ ਖਾੜੇ ਜਾਈਦਾ ਨਹੀਂ। ਬਸ ਸਟੇਡੀਅਮ ਚ ਅਸੀਂ ਗਏ ਆ, ਬਸ ਘਸੀੜ ਘਸੂੜ ਕੇ ਤੇ ਫਿਰ ਮਾਂ ਤੇਰੀ ਨੂੰ ਮੈਂ ਘਰ ਲੈ ਆਂਦਾ। पहलवान जी, ਉਹ ਮੈਂ ਸਦਕੇ ਜਾਵਾਂ, ਉਹ ਜਿਹੜੀ ਸਾਰੀ ਜ਼ਿੰਦਗੀ ਦੀ ਕਮਾਈ ਖਾ ਗਈ ਏ, ਉਹਨੇ ਸਾਨੂੰ ਕਦੀ ਇੰਜ ਜੀ ਨਹੀਂ ਕਿਹਾ ਐ ਜਿਵੇਂ ਸਾਡੀ ਪ੍ਰਾਹੁਣੀ ਨੇ ਕਿਹਾ। ਆਹ ਵਾਹ ਵਾਹ ਵਾਹ। पहलवान जी, ਹਾਏ ਹਾਏ ਹੱਥਾਂ 4 ਵਾਰੀ ਜੀ ਕਹੋ, ਮੈਨੂੰ ਇੰਜ ਪਿਆ ਲੱਗਦਾ ਜਿਵੇਂ ਮੈਂ ਸਰਦਾਈ ਪੀਣ ਡਿਆ। पहलवान जी, हाँ जी। आपने जिंदगी में बड़ा मुकाबला कब जीता? ਲਓ ਕੋਈ ਇੱਕ ਦੱਸੋ ਜੀ ਦੱਸੋ। ਹਾਂਜੀ ਉਹ ਕੋਈ ਇੱਕ ਦੱਸੋ। ਹਾਂਜੀ ਕੋਈ ਇੱਕ ਕੋਈ ਇੱਕ ਹੋਵੇ ਤਾਂ ਮੈਂ ਦੱਸਾਂ। ਹਾਏ 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 ਹੁਣ ਤੇ ਖੰਗਾਂ ਲੱਗ ਗਈ, ਹੁਣ ਕੀ ਮੁਕਾਬਲੇ ਜਿੱਤਨੇ ਨੇ। ਲੰਡਨ ਬ੍ਰੈਡਫੋਰਡ, ਹਾਏ 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 ਬ੍ਰੈਡਫੋਰਡ ਦਾ ਵੱਡਾ ਮੈਦਾਨ, ਲੀਡਸ ਦੇ ਵਿੱਚ ਖਾੜਾ। ਇਧਰੋਂ ਤੁਹਾਡਾ ਪਹਿਲਵਾਨ ਨਿਕਲਿਆ ਗਾਮਾ ਗਾਨੀ ਵਾਲਾ, ਹਲਕੇ ਹਲਕੇ ਲੋਕਾਂ ਨੇ ਕਬੂਤਰ ਛੱਡੇ, ਹਲਕੇ ਹਲਕੇ ਫੁੱਲ ਦੀਆਂ ਪੱਤੀਆਂ ਮਾਰੀਆਂ ਨੇ। ਖੀਰ ਹੋ ਗਈ। ਉਧਰੋਂ ਸਾਡਾ ਮੁਖਾਲਫ ਪਹਿਲਵਾਨ ਨਿਕਲਿਆ, ਹਾਂ ਪੀਟਰ ਡਿਸੋਜ਼ਾ। ਪੀਟਰ ਡਿਸੋਜ਼ਾ। ਬਸ ਹੱਥਾਂ 'ਚ ਹੱਥ ਪਏ ਨੇ ਤੇ ਤੁਹਾਡੇ ਪਹਿਲਵਾਨ ਮੈਚ ਕਰਕੇ ਉਹਦੇ ਬਗਲੀ ਡੁੱਬਿਆ ਵਾ। ਬਗਲੀ ਡੁੱਬ ਕੇ ਮੈਂ ਚੁੱਕਿਆ ਮੁੜ ਤੇ ਮੈਂ ਜ਼ਮੀਨ ਤੇ ਮਾਰਿਆ ਤੇ ਉਹਦੇ ਮੂੰਹ ਨਿਕਲਿਆ ਉਫ ਮਾਈ ਗॉड, ਤੇ ਪੂਰਾ ਹਾਲ ਖਲੋ ਗਿਆ। ਪਹਿਲਵਾਨ ਨੇ ਅੰਗਰੇਜ਼ ਨੂੰ ਮੁਸਲਮਾਨ ਕਰਤਾ। ਉਹ ਗੌੜ ਕਰਨ ਲੱਗ ਪਿਆ, ਪਹਿਲਵਾਨ ਨੇ ਮੁਸਲਮਾਨ ਕਰ ਦਿੱਤਾ। ਹਾਂਜੀ ਮਲਕਾ ਪਈ ਵੇਖਦੀ ਸੀ ਮੁਕਾਬਲਾ। ਮਲਕਾ ਨੇ ਤੇ ਬੜਾ ਮੈਨੂੰ ਕਿਹਾ ਰੁਕ ਜਾ ਮੈਂ ਤੇਰੇ ਨਾਲ ਸ਼ਾਦੀ ਕਰ ਲਾਂਗੀ। ਮੈਂ ਹੁਣ ਨਾ ਭੈਣ ਮੇਰੀ ਏ, ਆਪਣੀ ਉਮਰ ਵੇਖ ਤੇ ਸਾਡੀ ਵੇਖ। ਉਦੋਂ ਵੀ ਮੇਰਾ ਖਿਆਲ ਉਹਦੀ 14ਵੀਂ 15ਵੀਂ ਸ਼ਾਦੀ ਸੀ। ਉਹ ਮੈਂ ਕਿਹਾ ਛੱਡੋ ਜੀ, ਅਸੀਂ ਪਾਕਿਸਤਾਨ ਹੀ ਜਾਣਾ। ਉਹ ਖਗਿਆ ਕੀ ਹੋਇਆ? ਇਹ ਕੁੜੀ ਹੋਈ ਨਹੀਂ ਜਿੰਨੇ ਉਹ ਗਾਣਾ ਗਾਇਆ, ਅੱਜ ਕਾਲਾ ਜੋੜਾ ਪਾ ਸਾਡੀ ਫਰਮਾਇਸ਼ ਤੇ। ਓਏ ਉਹ ਨਹੀਂ, ਉਹ ਕਿਦੋਂ ਆਗੇ ਪਿੰਡਾਂ ਦੇ ਨੱਚਣ ਵਾਲੀਆਂ ਗਾਣਾ ਪੇ ਕਰਦੀਆਂ ਨੇ ਉਹ। ਅੱਛਾ ਅੱਛਾ ਇਹ ਅੱਛਾ, ਯੂਰਪ ਤੋਂ ਆਈ ਖੜੀ ਏ। ਉਹ ਤਾਂ ਚਲੋ ਯੂਰਪ ਤੇ ਸਾਡੇ ਕੋਲ ਯੂਰਪ ਕੋਈ ਭੁੱਲਿਆ। ਪੁੱਛ ਕੁੜੀਏ ਕੀ ਪੁੱਛ, ਇਹ ਨਾ ਹੋਵੇ ਮੈਨੂੰ ਲੈ ਕੇ ਵਗ ਜਾਵਾਂ ਹੁਣੇ। ਕੀ ਖਾਣਾ ਪੀਣਾ ਹੀ ਕੁੜੀਏ, ਪਲਾਟ ਕੋਠੀ ਗੱਡੀ ਤੋਂ ਲਾਵਾ। नहीं, no thanks। ਉਹ ਤੁਸੀਂ ਅਗਲਾ ਸਵਾਲ ਕਰੋ ਜੀ, ਛੱਡੋ ਇਹਨਾਂ ਨੂੰ। पहलवान जी, आपको पहले कभी किसी ने गिराया? ਅੱਲਾ ਰਹਿਮ ਕਰੇ ਕੁੜੀਏ, ਹਿੰਦ ਸਿੰਧ ਚ ਕੋਈ ਐਸਾ ਪਹਿਲਵਾਨ ਨਹੀਂ ਹੋਇਆ ਕਿ ਜਿਹੜਾ ਤੇਰੇ ਪਹਿਲਵਾਨ ਨੂੰ ਢਾਲੇ। ਓਏ ਸਾਨੂੰ ਕਿਸੇ ਪਹਿਲਵਾਨ ਨੇ ਨਹੀਂ ਢਾਇਆ, ਨਹੀਂ। ਸਾਨੂੰ ਜਦੋਂ ਢਾਇਆ ਸਾਡੀ ਬੁੱਢੀ ਨੇ ਢਾਇਆ, ਤੇਰੀ ਮਾਂ ਨੇ। ਇਹ ਕੀ ਹੋ ਜੇ ਗੱਲਾਂ ਪੇ ਕਰਦੇ ਹੋ? ਬਸ ਇੱਕ ਦਿਨ ਕਦੀ ਪਹਿਲਵਾਨ ਬੜਾ ਤੇਰਾ ਨਾਂ ਜਾ ਆਟਾ ਲੈ ਕੇ ਆ। ਆਟਾ ਪੂਰੇ ਸ਼ਹਿਰ ਚ ਨਹੀਂ ਸੀ ਲੱਭਦਾ ਪਿਆ ਤੇ ਮੈਂ ਘਰ ਵੜਿਆ, ਕਹਿੰਦੀ ਪਹਿਲਵਾਨ ਆਟਾ। ਮੈਂ ਕਿਹਾ ਨਹੀਂ ਲੱਭਿਆ। ਕਹਿੰਦੀ ਲੱਖ ਲਾਨਤ ਤੇਰੇ ਡੰਡਾਂ ਦੇ ਆਟਾ ਨਹੀਂ ਲਿਆ ਸਕਿਆ। ਇਹ ਗੱਲ ਸੁਣੀ ਤੇ ਅਸੀਂ ਧੜਾ ਡਿੱਗ ਪਏ। ਮੈਂ ਕਿਹਾ ਲੈ ਵੀ ਸਾਨੂੰ ਤੂੰ ਉਠਾਇਆ, ਹੋਰ ਕਿਸੇ ਨੇ ਨਹੀਂ ਉਠਾਇਆ।
ਉਹ ਪਹਿਲਵਾਨ ਜੀ ਇਹਨਾਂ ਨੂੰ ਮਸਾਇਬ ਨਹੀਂ ਸੁਣਾਉਣੇ, ਹਲਾ ਆਪਣੇ ਵਾਕਿਆਤ ਸੁਣਾਉਣੇ ਨੇ ਜਿਹੜੇ ਜ਼ਿੰਦਗੀ ਦੇ ਮਸ਼ਹੂਰ ਮਰੂਫ ਹੋਏ ਨੇ ਤੁਹਾਡੇ। ਤਾਂ ਕੋਈ ਇੱਕ ਵਾਕਿਆ ਹੋਇਆ ਉੱਥੇ ਤੇ ਸੁਣਾਈ ਦੱਸੀਏ। ਉਹ ਪੁੱਛੇ ਤਾਂ ਸਹੀ ਸਾਡੇ ਕੋਲੋਂ। ਆ ਪੁੱਛਦੀ ਏ ਤਾਂ ਸਾਰਾ ਕੁਝ ਪੁੱਛਦੀ ਕਿ ਨਾਨੇ ਕੋਲ ਪੁੱਛੋ ਜੀ ਤੁਸੀਂ ਕਿਵੇਂ ਡੱਠੇ, ਕਿਵੇਂ ਉੱਠੇ, ਕਿਵੇਂ ਬੈਠੇ, ਕਿਵੇਂ ਸੁੱਤੇ। ਉਹ ਖੱਗਿਆ ਹਾਂ ਇੱਧਰ ਆਏ ਨਾ। ਹੁਣ ਕੀ ਹੋਇਆ? ਇਹ ਕੁੜੀ ਹੋਈ ਨਹੀਂ ਜਿਹਨੇ ਉਹ ਗਾਣਾ ਗਾਇਆ ਮੰਜੀ ਵਿੱਚ ਡਾਂਗ ਫੇਰਦਾ। ਉਹ ਪਹਿਲਵਾਨ ਤੋਂ ਐ ਮੈਨੂੰ ਜੁੱਤੀਆਂ ਪਵੈਣੀਆਂ ਨੇ, ਮੈਨੂੰ ਨਜ਼ਰ ਪਿਆ ਹੁੰਦਾ ਹੈ ਜਿਹੜੀ ਮੇਰੀ ਇੱਥੇ ਇਲਾਕੇ 'ਚ ਇੱਜ਼ਤ ਬਣੀ ਹੋਈ ਹੈ ਨਾ। ਤੂੰ ਬੇੜਾ ਗਰੇਕਰ ਸਿੰਘ ਜਾ ਕੇ ਕੁਝ ਵੀ ਲਿਖ ਛੱਡਿਆ ਮੇਰੇ ਖਿਲਾਫ ਤੇ ਮੈਂ ਕੀ ਕਰਾਂ? ਉਹ ਨਹੀਂ ਲਿਖਦੀ, ਆਪਣੀ ਕੁੜੀ ਹੈਗੀ ਹੈ, ਕਿਹੜੀ ਗੱਲ। ਪੁੱਛ ਕਾਕੀ ਕੀ ਪੁੱਛਣਾ। ਪੁੱਛੋ ਜੀ ਤੁਸੀਂ ਅਗਲਾ ਸਵਾਲ ਪੁੱਛੋ ਇਹਨਾਂ ਦੇ। पहलवान जी आपने कुश्ती क्यों छोड़ी? ਉਹ ਖੱਗਿਆ ਇਹ ਕੁੜੀ ਮੈਨੂੰ ਗਿਫਟ ਕਰ ਦਿਓ। ਉਹਨੇ ਕਿਹਾ ਸੀ ਗੱਲ ਪੁੱਛ ਲਈਏ ਕਿ ਭਲਵਾਨ ਜੀ ਤੁਸੀਂ ਕੁਸ਼ਤੀ ਕਿਉਂ ਛੱਡੀ ਹੈ। ਧੋਖਾ ਹੋਇਆ ਤੁਹਾਡੇ ਭਲਵਾਨ ਨਾਲ। ਬਸ ਸਾਨੂੰ ਇੱਕ ਭਲਵਾਨ ਨੇ ਚੈਲੰਜ ਕੀਤਾ। ਹਾਏ ਹਾਏ ਇੱਥੇ ਦਾ ਸੀ ਇਹ ਨਨਕਾਣਾ ਸਾਹਿਬ ਦਾ। ਸਾਨੂੰ ਕਹਿੰਦਾ ਲੈ ਭਲਵਾਨ ਜੇ ਤੂੰ ਮੈਨੂੰ ਢਾਲੇ ਤੇ ਮੇਰਾ ਪਿਓ ਲੱਗੇ, ਜੇ ਮੈਂ ਤੈਨੂੰ ਢਾਲਿਆ ਤੇ ਮੈਂ ਤੇਰਾ ਪਿਓ ਲੱਗਾ। ਚੈਲੰਜ ਕਬੂਲ ਹੋ ਗਿਆ, ਹੱਥ ਜੋੜੀ ਹੋ ਗਈ। ਪਰ ਉਹਦਾ ਇਹ ਫਿਕਰਾ ਮੈਨੂੰ ਅੱਗ ਬੁਲਾਤੀ ਹੈ। ਨੀਂਦਰਾਂ ਨਾਲ ਮੈਂ ਖੁਦਾ ਕਰੇ ਦਿਨ ਆਵੇ ਤੇ ਮੈਂ ਹੱਥਾਂ 'ਚ ਹੱਥ ਪੈਣ। ਮੈਨੂੰ ਉਹਨੇ ਕਿਹਾ ਕਿ ਜੁਮੇਲ ਦਿਨ ਆਣਾ ਭਲਵਾਨ, ਉੱਥੇ ਕਹਿੰਦਾ ਤੰਬੂ ਲੱਗੇ ਹੋਣਗੇ ਤੇ ਉੱਥੇ ਤੇਰੀ ਸਾਡੀ ਕੁਸ਼ਤੀ ਹੋਏਗੀ। ਕੀ ਬਾਤ ਹੈ। ਤੇ ਅਸੀਂ ਪਹੁੰਚ ਗਏ ਉੱਥੇ। ਲਗੋਟਾ ਮੈਂ ਘਰੋਂ ਹੀ ਬੰਨ ਲਿਆ ਸੀ। ਤੰਬੂਆਂ ਦੇ ਬਾਹਰ ਮੈਂ ਢੋਲ ਵਜਾ ਕੇ 15-20 ਮਿੰਟ ਮੈਂ ਨੱਚਿਆ। ਉਹ ਮੈਂ ਕਿਹਾ ਬਾਹਰ ਨਿਕਲੋ, ਕਿੱਥੇ ਚਲਾ ਗਿਆ ਚੈਲੰਜ ਕਰਕੇ। ਅੰਦਰੋਂ ਫਿਰ ਡਾਂਗਾਂ ਵਾਲੇ ਬੰਦੇ ਆਏ ਨੇ। ਉਹਨੇ ਕਿਹਾ ਸਾਡਾ ਪਿਓ ਮਰ ਗਿਆ, ਤੂੰ ਇੱਥੇ ਨੰਗਾ ਹੋ ਕੇ ਧਮਾਲਾ ਪਾ ਰਿਹਾ। ਕੁੱਟ ਖਾ ਕੇ ਘਰ ਆਂਗੇ। ਉਸ ਤੋਂ ਬਾਅਦ ਇਹ ਸੋਚ ਲਿਆ ਕਿ ਹੁਣ ਅਸੀਂ ਕੁਸ਼ਤੀ ਨਹੀਂ ਕਰ। ਉਹ ਤੁਸੀਂ ਛੱਡੋ ਜੀ ਨਾਨੀਆਂ ਗੱਲਾਂ। ਇਹ ਤਾਂ ਮਾਸ਼ਾਅੱਲਾ ਬੜੇ ਵੱਡੇ ਪਹਿਲਵਾਨ ਹੋਏ ਨੇ ਨਾ। ਇਹਦੇ 'ਚ ਕੀ ਸ਼ੱਕ ਹੈ? ਸਹੀ ਦਿਲੋਂ ਕਹੋ, ਦਿਲੋਂ ਕਹੋ। ਮੈਂ ਦਿਲੋਂ ਹੀ ਪਿਆ ਨਾ। ਹਾਂ ਐਡੇ ਵੱਡੇ ਪਹਿਲਵਾਨ ਲੋਕਾਂ ਦੇ ਪਹਿਲਵਾਨ ਹੁੰਦੇ ਨੇ ਨਾ, ਸਵੇਰੇ ਸਵੇਰੇ ਉੱਠ ਕੇ ਤੇ ਬੈਠਕਾਂ ਕੱਢਦੇ ਨੇ। ਹਾਂ ਸਾਡਾ ਪਹਿਲਵਾਨ ਆਪਣੀ ਬੈਠਕ ਖੋਲ ਕੇ ਬੈਠਾ ਹੁੰਦਾ। ਓਏ ਸਾਨੂੰ ਮਾਹੌਲ ਪਿਆ ਕਰਨਾ ਹੈ। ਸਾਡੇ ਜਿੰਨੀਆਂ ਬੈਠਕਾਂ ਕਿਸੇ ਨੇ ਕੱਢਣੀਆਂ ਨੇ, ਜਦੋਂ ਆਪਣੇ ਜ਼ੋਰਾਂ ਝੁੰਨੇ ਸੌ ਦੋ 3-3 4-4 ਹਜ਼ਾਰ ਬੈਠਕ ਕੱਢ ਜਾਈਦੀ ਸੀ। ਹੁਣ ਤੇ ਕੁੜੀਏ ਸਵੇਰੇ ਉੱਠ ਕੇ ਕਮਰੇ 'ਚੋਂ ਕਦੀ ਪਾਣੀ ਕੱਢੀ ਦਾ, ਕਦੀ ਮੱਖੀਆਂ ਕੱਢੀ ਦੀਆਂ ਨੇ। ਆਹ ਕਦੀ ਕੋਈ ਘਰ 'ਚ ਪ੍ਰਾਹੁਣਾ ਆਇਆ ਹੋਵੇ ਤੇ ਉਹ ਕੱਢੀ ਦਾ। ਹੁਣ ਉਹ ਹਾਲਾਤ ਵਾਕਿਆਤ ਨਹੀਂ ਰਹੇ। ਇਹਨਾਂ ਨੂੰ ਵੱਡੀਆਂ ਵੱਡੀਆਂ ਆਪਣੀਆਂ ਗੱਲਾਂ ਦੱਸੋ, ਕੋ ਵੱਡੀਆਂ ਵੱਡੀਆਂ ਕੋ ਕੁਸ਼ਤੀਆਂ ਦੱਸੋ। ਇਹ ਨਾ ਹੋਵੇ ਮੁੜ ਕੇ ਸਾਡਾ ਕੁਝ ਬਦਨਾਮੀ ਕਰੇ। ਓਏ ਆ ਵੀ ਸਾਡੀ ਬਦਨਾਮੀ ਕਿਵੇਂ ਕਰੇਗੀ? ਤੁਹਾਡਾ ਨਾਂ ਪੂਰੇ ਜ਼ਮਾਨੇ ਤੇ ਗਾਮਾ ਗਾਨੀ ਵਾਲਾ। ਅਦਰਾ ਨਾ ਹਾਂ ਕੀ ਹੋਇਆ? ਇਹ ਕੁੜੀ ਹੋਈ ਨਹੀਂ ਜਿਹਨੇ ਉਹ ਗਾਣਾ ਗਾਇਆ ਬੁੱਢੇ ਬਾਰੇ ਇਸ਼ਕ ਪਿਆ ਕਰਨਾ ਪਾਉਂਦਾ ਹਾਂਗਾ ਜਵਾਨੀ ਵਿੱਚ ਹਨੇਰ ਜ਼ਾਲਮਾ। ਉਹ ਗਾਮਿਆਂ ਤੂੰ ਨਾਲ ਆਪ ਵੀ ਲਿੱਤਰ ਖਾਣੇ ਨੇ ਤੇ ਮੈਨੂੰ ਵੀ ਖਵਾਉਣੇ। ਓਏ ਆ ਵੀ ਪੁੱਛਿਆ ਹੀ ਹੈ। ਮੈਂ ਕਿਹਾ ਸ਼ਾਇਦ ਹੋਈ। ਉਹ ਨਹੀਂ ਯਾਰ, ਬਾਹਰੋਂ ਯੂਰਪ ਤੋਂ ਆਈ ਏ। ਤੇ ਚੱਲ ਰੌਲਾ ਮੁੱਖਾ ਯਾਰ। ਰੌਲਾ ਮੁੱਕਦਾ ਹੀ ਤੇ ਕੋਈ ਨਹੀਂ ਪਿਆ। ਹਾਂ ਰੌਲਾ ਘੜੀ ਮੁੜੀ ਕਦੀ ਕੁਝ ਬਣਾ ਛੱਡਣਾ ਉਹਨੂੰ, ਕਦੀ ਕੁਝ ਵੇਖ ਤੇ ਸਹੀ। ਗਾਮਿਆਂ ਵੇਖ ਤੇ ਸਹੀ ਮੈਂ ਕੀ ਲੈ ਆਇਆ ਤੇਰੇ ਕੋਲ। ਯਾਰ ਤੇਰੀ ਮਿਹਰਬਾਨੀ, ਹਾਲਾਤ ਅੱਛੇ ਨਹੀਂ। ਫੇਰ ਸਹੀ ਕਦੀ ਦੱਸ ਪੁੱਛ ਕੁੜੀਏ ਕੀ ਪੁੱਛਣਾ ਹੈ। ਜਰਾ ਖਿਆਲ ਨਾਲ ਹੀ ਪੁੱਛਣਾ ਹੈ, ਕਿਉਂਕਿ ਜਵਾਬ ਦਾ ਮੈਨੂੰ ਕੋਈ समझ नहीं पी भी की करदा की पे। पूछ 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 जी, पूछ। मैं अगला सवाल आपसे पूछ रही हूँ कि आप इतने बड़े पहलवान हैं, आपको हुकूमत ने अभी कोई अवार्ड नहीं दिया। हाय हाय कुड़िए तू साडी दुख दी नार ते हथ रख दिता है। इत्थे पहलवानां नूं कित्थे अवार्ड पे मिलदे ने? किड्डे किड्डे इत्थे पहलवान होए ने। भोलू पहलवान, जारा पहलवान, हकी पहलवान, नासर भोलू पहलवान, शाहद आटे वाला और तोता पहलवान और कैसे कैसे पहलवान इत्थे होए ने। पप्पू बारा पहलवान। इत्थे किसी पहलवान नूं कदी अवार्ड नहीं मिलिया। इत्थे ते मैं वशियात साडे तो तगड़ी ओनूं अवार्ड दे दिता ही। हालांकि साडे ते मैं वशियात दे काम ही थोड़ा जिहा फर्क है। वो भी तैयार होके अज करके रैम ते आंदी है। असीं पिंडे ते तेल तूल मल के अपने खाड़े चाहिए। वो अखां च अखां पा के जान कढ लैंदी है, असीं हत्थां च हत्थ पा के जान कढ लईदे ने। अवार्ड ओनूं मिलिया ते दुख सानूं पहलवानां नूं मिले ने। कदी नहीं होया किसी गौरमेंट ने सोचा होवे कि चलो इन्हां पहलवानां दे खाड़े आबाद कर दईए, इन्हां दे कोई खर्चे मरचे ला दईए। कोई नहीं, वो पुरानियां रियासतां हुंदियां सन जिथे पहलवानां दा ख्याल रखिया जांदा सी ते फिर उन्हां बादशाहां दे नाम ही ते अज तक सलामत है कि नहीं है? नहीं मिलिया कोई अवार्ड। की जवाब दिता है ते पहलवान रूह खिंच लई है। सही जवाब दिता ही। हाँ पहलवान जी सदके जावा मैं तेरे। एक बारी मोड़ हाँ रोवे तेरे। पहलवान जी जी आप रिंग में तो जाते होंगे। ले कई बारी रिंग रोड ते गया वा। असीं ते साडे कोल रिंग भुल्ले होए ने। इधर आए ना और की होया? ਇਹ ਕੁੜੀ ਉਹ ਨਹੀਂ ਜਿਹਨੇ ਉਹ ਗਾਣਾ ਗਾਇਆ ਰਿੰਗ ਰਿੰਗ ਰਿੰਗਾ ਰਿੰਗ ਰਿੰਗ ਰਿੰਗਾ। ਓਏ ਉਹ ਨਹੀਂ, ਉਹ ਪਤਾ ਨਹੀਂ ਕਿਹੜੇ ਪਾਸੇ ਦੀ ਆਈ। ਓਏ ਯੂਰਪ ਤੋਂ ਆਈ। ਮੈਂ 10 ਕਿਧਰੋਂ ਖੱਪ ਗਏ ਆ। ਉਹ ਤੇ ਸਾਲਿਆ ਯੂਰਪ ਵਾਲੀ ਥੱਥੀ ਹੁੰਦੀ, ਉਹ ਨਹੀਂ ਕਹਿ ਸਕਦੀ ਰਿੰਗ ਰਿੰਗ ਰਿੰਗਾ। ਕੋ ਖਾਂ ਜਰਾ ਕੋ ਜਰਾ ਰਿੰਗ ਰਿੰਗ ਰਿੰਗਾ।
आई मीन मेरा मतलब है, मैं आपसे पूछ रही हूँ कि आप अखाड़े में तो जाते होंगे। ਹਾਏ ਹਾਏ ਸਾਰੀ ਜ਼ਿੰਦਗੀ ਖਾੜੇ ਨੂੰ ਹੀ ਦਿੱਤੀ ਏ ਹੁਣ ਤੇ ਕਾਕੀ ਖਾੜੇ ਰਹਿ ਹੀ ਨਹੀਂ ਇੱਥੇ ਖਾੜਾ ਹੁੰਦਾ ਸੀ ਇੱਕ ਦਿਨ ਕੋ ਗਵਰਨਮੈਂਟ ਦੇ ਬੰਦੇ ਆਏ ਨੇ ਆ ਕੇ ਉਹਨੇ ਕਿਹਾ ਭਲਵਾਨ ਜੀ 1 ਘੰਟੇ ਚ ਆਪਣਾ ਸਮਾਨ ਚੁੱਕ ਲਓ ਮੈਂ 5 ਮਿੰਟਾਂ 'ਚ ਚੁੱਕ ਲਿਆ ਮੇਰਾ ਸਮਾਨ ਹੀ ਉਹਨਾਂ ਹਾਂ ਇੱਕ ਲਗੋਟਾ ਇੱਕ ਤੇਲ ਦੀ ਸ਼ੀਸ਼ੀ ਇੱਕ ਸੁਹਾਗਾ ਬਸ ਹੋਰ ਉੱਥੇ ਸਾਡਾ ਕੀ ਸੀ ਮੈਂ ਕਿਹਾ ਕੀ ਕਰ ਲਓਗੇ ਕਹਿੰਦੇ ਆ ਇੱਥੇ ਆਖੇ ਪੁਲ ਬਣਨਾ ਮੈਂ ਕਿਹਾ ਵੀ ਪੁਲ ਬਣਾ ਦਿਓ ਇਹ ਖਾੜੇ ਢਾਈ ਜਾਂਦੇ ਨੇ ਪਤਾ ਨਹੀਂ ਕੀ ਬਣਾਈ ਜਾਂਦੇ ਨੇ ਵੇਖ ਲਓ ਓਏ ਖੱਗਿਆ ਸਾਡੀ ਗੱਲ ਪੱਲੇ ਬੰਨ ਲਈ ਓਏ ਜਿੰਨਾ ਮੁਲਕਾਂ ਦੇ ਵਿੱਚ ਇਹ ਪਾਰਕ ਬੰਦ ਕਰ ਦਿਓ ਖਾੜੇ ਬੰਦ ਕਰ ਦਿਓ ਇਹ ਮੇਲੇ ਠੇਲੇ ਬੰਦ ਕਰ ਦਿਓ ਜਿੱਥੇ ਹਾਸਾ ਮਜ਼ਾਕ ਮੁੱਕ ਜਾਵੇ ਫਿਰ ਉੱਥੇ ਤੰਦਰੁਸਤੀ ਵੀ ਟੁਰ ਪੈਂਦੀ ਔਰ ਜੇ ਤੁਸੀਂ ਖਾੜੇ ਬੰਦ ਕਰੋਗੇ ਇਹ ਪਾਰਕਾਂ ਗਰਾਊਂਡਾਂ ਬੰਦ ਕਰੋਗੇ ਤੇ ਫਿਰ ਹਸਪਤਾਲ ਹੀ ਵਧਣਗੇ ਉਹ ਖੁਦਾ ਦਾ ਵਾਸਤਾ ਚ ਹਸਪਤਾਲ ਨਾ ਵਧਾਓ ਓਏ ਖਾੜੇ ਵਧਾਓ ਓਏ ਮੇਲੇ ਠੇਲੇ ਸ਼ੁਰੂ ਕਰੋ ਓਏ ਗਰਾਊਂਡਾਂ ਖੋਲੋ ਓਏ ਤਾਂ ਕਿ ਇਹ ਜਿਹੜੇ ਨੌਜਵਾਨ ਉਹ ਨਸ਼ਿਆਂ ਤੇ ਲੱਗੇ ਨੇ ਖਾੜਿਆਂ ਲਾਣ ਓਏ ਤੁਹਾਨੂੰ ਫਿਰ ਵੀ ਇਸ ਕੌਮ ਚੋਂ ਕੋਈ ਝਾਰਾ ਮਿਲੇ ਓਏ ਖੁਦਾ ਦਾ ਵਾਸਤਾ ਜੀ ਅਵਾਰਡ ਦਵੋ ਨਾ ਦਵੋ ਇਹਨਾਂ ਭਲਵਾਨਾਂ ਨੂੰ ਥੋੜਾ ਜਿਹਾ ਸੁੱਖ ਤੇ ਦਿਓ